ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 47। ਹੌਲੀ ਹੌਲੀ ਖਾਲਿਦ ਦਾ ਦਿਮਾਗ ਟਿਕਾਣੇ ਆਉਣ ਲੱਗ ਪਿਆ, ਪਰ ਅਜੇ ਉਹ ਦਫ਼ਤਰ ਕਚਹਿਰੀ ਨਹੀਂ ਜਾਂਦਾ ਸੀ। ਅਫਸੋਸ ਕਰਨ ਲਈ ਰੋਜ਼ ਕੋਈ ਆ ਜਾਂਦਾ ਸੀ। ਸਾਈਂ ਯੂਨਸ ਪਿੰਡ ਵਿੱਚ ਹੀ ਆਪਾ ਕੋਲ ਸੀ ਤੇ ਉਹਦੇ ਮੁੰਡੇ ਉਹਦੀ ਖਾਤਰ ਖਿਦਮਤ ਤੇ ਨਿਗਰਾਨੀ ਕਰਦੇ ਰਹਿੰਦੇ। ਅਫਸੋਸ ਲਈ ਆਉਣ ਵਾਲਿਆਂ ਵਿੱਚ ਪਿੰਡ ਤੇ ਸ਼ਹਿਰ ਦੇ ਵਾਕਫਕਾਰਾਂ ਤੇ ਪਿਆਰ ਇਹਸਾਨ ਵਾਲਿਆਂ ਤੋਂ ਅੱਡ ਕਈ ਅਜਿਹੇ ਬੰਦੇ ਵੀ ਹੁੰਦੇ ਜਿਨ੍ਹਾਂ ਨੂੰ ਖਾਲਿਦ ਨਹੀਂ ਪਛਾਣਦਾ ਸੀ, ਪਰ ਉਹ ਕਿਸੇ ਮੁਕੱਦਮੇ, ਫਲਾਈ ਕਮੇਟੀ ਜਾਂ ਜਲਸੇ ਵਿੱਚ ਉਹਦੀ ਸੁਣੀ ਹੋਈ ਤਕਰੀਰ ਪਰੋਂ ਉਹਨੂੰ ਜਾਣਦੇ ਹੁੰਦੇ। ਨੱਜੀ ਤੇ ਅਨਵਰ ਵੀ ਆਉਂਦੇ ਰਹਿੰਦੇ ਸਨ, ਪਰ ਨੱਜੀ ਇਕੱਲੀ ਕਦੀ ਨਾ ਆਉਂਦੀ ਤੇ ਉਹਦੇ ਨਾਲ ਗੱਲ ਕਰਨ ਤੋਂ ਜਗਦੀ ਰਹਿੰਦੀ। ਆਪਾ ਤੇ ਬਾਬਾਸੂ ਜ਼ੀਨਤ ਦੇ ਪਿੰਡ ਵੀ ਜਾਂਦੇ ਰਹਿੰਦੇ ਸਨ, ਪਰ ਖਾਲਿਦ ਸਿਰਫ ਇੱਕੋ ਵਾਰੀ ਨਾਲ ਗਿਆ ਸੀ ਤੇ ਮਾਸੀ ਸੁਗਰਾਂ ਦੀਆਂ ਜ਼ਹਿਰ ਭਰੀਆਂ ਗੱਲਾਂ ਸੁਣ ਕੇ ਪਰਤਿਆ ਸੀ। ਉਹ ਆਖਣ ਲੱਗੀ, ਸਕੂਟਰ ਉੱਤੇ ਤੇ ਤੁਸੀਂ ਦੋਵੇਂ ਸੌ, ਫਿਰ ਤੂੰ ਕਿਵੇਂ ਬਚ ਗਿਓ? ਉਹਦੇ ਕੋਲ ਉਹਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਹੁੰਦਾ ਵੀ ਤੇ ਉਹਨੇ ਕੋਈ ਯਕੀਨ ਕਰਨਾ ਸੀ। ਫਿਰ ਇੱਕ ਦਿਨ ਲਾਹੌਰੋਂ ਇੱਕ ਬੰਦਾ ਅਫਸੋਸ ਕਰਨ ਲਈ ਆਇਆ। ਆਖਣ ਲੱਗਾ, ਮੈਂ ਆਪੂ ਬਿਮਾਰ ਸਾਂ, ਨਹੀਂ ਤੇ ਛੇਤੀ ਆ ਜਾਂਦਾ। ਅੰਕਲ ਤੁਸੀਂ? ਉਹਨੇ ਮੁਸ਼ਕਲ ਨਾਲ ਪਛਾਣਿਆ। ਉਹ ਮਲਕ ਅੱਲਾ ਯਾਰ ਸਨ। ਵਾਕਈ ਬੜੇ ਕਮਜ਼ੋਰ ਲੱਗ ਰਹੇ ਸਨ। ਕੁਝ ਚਿਰ ਰਸਮੀ ਗੱਲਾਂ ਹੁੰਦੀਆਂ ਰਹੀਆਂ। ਫਿਰ ਮਲਕ ਹੋਰਾਂ ਆਖਿਆ, ਤੇਰੀ ਮਾਸੀ ਤੇ ਫਰਾ ਵੀ ਬਹੁਤ ਅਫਸੋਸ ਕਰਦੀਆਂ ਸਨ। ਕੀ ਹਾਲ ਏ ਉਹਨਾਂ ਦਾ? ਉਹਨੇ ਪੁੱਛਿਆ। ਤੇਰੀ ਮਾਸੀ ਨੂੰ ਜੋੜਾਂ ਦੀ ਤਕਲੀਫ ਰਹਿੰਦੀ ਏ, ਫਰਾ ਠੀਕ ਏ। ਰਜ਼ਵਾਨਾ ਫਰਜ਼ਾਨਾ ਆਪਣੇ ਆਪਣੇ ਘਰ ਵਿੱਚ ਖੁਸ਼ ਨੇ। ਆਪਾ ਆ ਕੇ ਸਲਾਮ ਜ਼ਰੂਰ ਕੀਤਾ, ਚਾਹ ਪਾਣੀ ਵੀ ਦਿੱਤਾ ਸੀ, ਪਰ ਉਹਨੇ ਮਲਕ ਹੋਰਾਂ ਕੋਲੋਂ ਕਿਸੇ ਦੀ ਖੈਰ ਮੇਰ ਨਾ ਪੁੱਛੀ, ਨਾ ਉਹਨਾਂ ਨਾਲ ਕੋਈ ਗੱਲ ਕੀਤੀ ਸੀ। ਘਰ ਦੇ ਕੰਮਾਂ ਵਿੱਚ ਰੁੱਝੀ ਹੋਈ ਸੀ। ਮਲਕ ਹੋਰਾਂ ਮਹਿਸੂਸ ਕਰ ਲਿਆ ਭਈ ਉਹ ਅਜੇ ਤੀਕ ਨਾਰਾਜ਼ ਹੈ। ਉਹਨਾਂ ਆਖਿਆ, ਤੇਰੀ ਆਪਾ ਦੀ ਨਾਰਾਜ਼ਗੀ ਬਜਾ ਏ। ਤੇਰੀ ਮਾਸੀ ਸ਼ਰਮ ਦੀ ਮਾਰੀ ਨਹੀਂ ਆਈ, ਆਉਣਾ ਤੇ ਚਾਹੁੰਦੀ ਸੀ। ਅਸੀਂ ਘਰ ਆਇਆਂ ਨਾਲ ਨਾਰਾਜ਼ਗੀ ਨਹੀਂ ਕਰਦੇ, ਆਪਾ ਜਵਾਬ ਦਿੱਤਾ। ਨਾਲੇ ਤੁਸੀਂ ਵੱਡੇ ਸ਼ਹਿਰ ਵਿੱਚੋਂ ਛੋਟੇ ਸ਼ਹਿਰ ਤੇ ਮਾੜੇ ਬੰਦਿਆਂ ਦੇ ਘਰ ਆ ਗਏ ਹੋ, ਇਹ ਤੁਹਾਡੀ ਬੜੀ ਮਿਹਰਬਾਨੀ ਹੈ। ਬੇਟੀ, ਮਲਕ ਅੱਲਾ ਯਾਰ ਆਖਿਆ, ਤੁਹਾਨੂੰ ਦੁੱਖ ਦੇ ਕੇ ਸੁੱਖ ਅਸਾਂ ਵੀ ਨਹੀਂ ਪਾਇਆ, ਪਰ ਅਸੀਂ ਤੇਰੇ ਕੋਲੋਂ ਬਹੁਤ ਸ਼ਰਮਿੰਦਾ। ਚਾਚਾ ਜੀ, ਆਪਾ ਆਖਿਆ, ਤੁਸੀਂ ਇਹ ਗੱਲ ਕਰਕੇ ਮੇਰਾ ਸਾਰਾ ਗਿਲਾ ਦੂਰ ਕਰ ਦਿੱਤਾ ਹੈ। ਮਾਸੀ ਨੂੰ ਆਖਣਾ ਉਹ ਆਉਣਾ ਚਾਹੁੰਦੇ ਨੇ ਤੇ 100 ਵਾਰੀ ਆਉਣ, ਅਸੀਂ ਕੋਈ ਗੱਲ ਨਹੀਂ ਜਤਾਵਾਂਗੇ। ਆਵੇਗੀ, ਜ਼ਰੂਰ ਆਵੇਗੀ, ਮਲਕ ਹੋਰਾਂ ਆਖਿਆ। ਫਰਾ ਨੂੰ ਵੀ ਲਈ ਆਵਿਆ ਜੇ, ਆਪਾ ਆਖਿਆ, ਉਹਦੀ ਸੈਰ ਹੋ ਜਾਵੇਗੀ। ਮੈਂ ਤੇ ਵੇਖਿਆ ਵੀ ਨਹੀਂ ਉਹਨੂੰ। ਅੱਗੋਂ ਕੋਈ ਜਵਾਬ ਨਾ ਮਿਲਿਆ। ਮਲਕ ਅੱਲਾ ਯਾਰ ਦੀ ਖਾਮੋਸ਼ੀ ਖੋਰੇ ਨੀਮ ਰਜ਼ਾ ਸੀ ਜਾਂ ਕਿਸੇ ਹੋਰ ਸੋਚ ਵਿੱਚ ਪੈ ਗਏ ਸਨ। ਦੁਪਹਿਰ ਦੀ ਰੋਟੀ ਖਾ ਕੇ ਉਹ ਲਾਹੌਰ ਵਾਪਸ ਟੁਰ ਗਏ। ਮਲਕ ਹੋਰਾਂ ਨਾਲ ਉਹਨਾਂ ਦਾ ਡਰਾਈਵਰ ਆਇਆ ਸੀ। ਉਹ ਘਰ ਵੇਖ ਗਿਆ ਸੀ। ਦੂਜੇ ਜੁਮੇ ਨੂੰ ਮਲਕ ਹੋਰਾਂ ਦੀ ਕਾਰ ਫੇਰ ਆ ਖਲੋਤੀ ਤੇ ਵਿੱਚੋਂ ਮਲਕਾਣੀ ਫਾਤਮਾ ਬੀਬੀ ਤੇ ਫਰਾਨਾ ਉਤਰੀਆਂ। ਫਾਤਮਾ ਬੀਬੀ ਬਹੁ ਕਮਜ਼ੋਰ ਤੇ ਬੁੱਢੀ ਹੋ ਗਈ ਸੀ। ਫਰਾ ਉਹਦਾ ਹੱਥ ਫੜਿਆ ਹੋਇਆ ਸੀ। ਦੋਵੇਂ ਗਿਰਾਜ ਤੋਂ ਦਰਵਾਜ਼ੇ ਵੱਲ ਆਈਆਂ। ਨੌਕਰ ਸਾਮਾਨ ਚੁੱਕ ਕੇ ਅੰਦਰ ਲਿਆਂਦਾ ਤੇ ਉਹਨਾਂ ਨੂੰ ਡਰਾਇੰਗ ਰੂਮ ਵਿੱਚ ਬਿਠਾਇਆ। ਖਾਲਿਦ ਆਪਣੇ ਕਮਰੇ ਵਿੱਚ ਸੀ। ਉੱਠ ਕੇ ਡਰਾਇੰਗ ਰੂਮ ਵਿੱਚ ਆਇਆ। ਆਪਾ ਵੀ ਆ ਗਈ। ਸਲਾਮ ਦੁਆ ਪਿੱਛੋਂ ਸਾਰੇ ਬਹਿ ਗਏ। ਫਰਾ ਨਜ਼ਰ ਦੀਆਂ ਐਨਕਾਂ ਲਾਈਆਂ ਹੋਈਆਂ ਸਨ। ਉਦੱਕੜ ਉਮਰ ਦੀ ਪੱਕੇ ਚਿਹਰੇ ਵਾਲੀ ਉਸਤਾਨੀ। ਮਲਾਹਤ ਦੀ ਥਾਂ ਚਿਹਰੇ ਉੱਤੇ ਸੰਜੀਦਗੀ ਤੇ ਸਹਿਪਣ ਦੀ ਥਾਂ ਵਕਾਰ। ਅੱਖਾਂ ਦੁਆਲੇ ਕਾਲੇ ਨੀਲੇ ਹਲਕੇ, ਕਿਧਰੇ ਕਿਧਰੇ ਬੇਮਾਲੂਮ ਜੁਰੜੀਆਂ ਤੇ ਅੱਧੇ ਨਾਲੋਂ ਬਹੁਤਾ ਸਿਰ ਚਿੱਟਾ। ਉਹਦੇ ਅੰਦਰ ਜਿਵੇਂ ਮੀਆਂ ਅਬਦਲ ਕੰਨ ਉੱਤੇ ਹੱਥ ਰੱਖ ਕੇ ਗਾਉਣ ਲੱਗ ਪਿਆ। ਯੂਸਫ ਪੁੱਛੇ, ਦੱਸ ਜ਼ੁਲੈਖਾਂ ਕਿੱਧਰ ਗਈ ਜਵਾਨੀ? ਕਹੇ ਜ਼ੁਲੈਖਾਂ ਇਸ਼ਕ ਤੇਰੇ ਥੀ ਕਰ ਛੱਡੀ ਕੁਰਬਾਨੀ। ਯੂਸਫ ਪੁੱਛੇ, ਦੱਸ ਜ਼ੁਲੈਖਾਂ ਜ਼ੁਲਫਾਂ ਕਿੱਧਰ ਗਈਆਂ? ਕਹੇ ਜ਼ੁਲੈਖਾਂ ਤੇਰੇ ਦਰਦੀ ਖੁਸ ਜ਼ਮੀਨ ਜੜ ਪਈਆਂ। ਯੂਸਫ ਪੁੱਛੇ, ਦੱਸ ਜ਼ੁਲੈਖਾਂ ਕਿੱਥੇ ਲੱਭਦੀ ਲਾਲੀ? ਕਹੇ ਜ਼ੁਲੈਖਾਂ ਜਾਲ ਸਦਾਈ ਲਾਟ ਫਿਰਾਕਾਂ ਵਾਲੀ। ਯੂਸਫ ਪੁੱਛੇ, ਦੱਸ ਜ਼ੁਲੈਖਾਂ ਕਿੱਥੇ ਚਮਕ ਜਮਾਲੋਂ? ਕਹੇ ਜ਼ੁਲੈਖਾਂ ਗਮਾਂ ਬੁਝਾਈ ਤੇਰਿਆਂ ਦਰਦ ਵਿਸਾਲੋਂ। ਯੂਸਫ ਪੁੱਛੇ, ਕਹੇ ਜ਼ੁਲੈਖਾਂ
ਆਪਾ ਦੋਵਾਂ ਨੂੰ ਬੜੇ ਨਿੱਘ ਤੇ ਅਪਨਾਈਅਤ ਨਾਲ ਮਿਲੀ। ਕੁਝ ਚਿਰ ਸਾਹ ਲੈ ਕੇ ਫਾਤਮਾ ਬੀਬੀ ਆਪਾ ਤੇ ਖਾਲਿਦ ਨਾਲ ਜ਼ੀਨਤ ਤੇ ਉਹਨਾਂ ਦੀ ਅੰਮੀ ਦਾ ਜੁਰਾਣਾ ਕਰਦੀ ਰਹੀ। ਫੇਰ ਬਗੈਰ ਕਿਸੇ ਪੱਜ ਦੇ ਕੋਠੀ ਦੇ ਰਕਬੇ, ਕੀਮਤ, ਕਮਰਿਆਂ ਦੀ ਤਾਦਾਦ ਤੇ ਉਹਦੀ ਮਾਵਾਰ ਆਮਦਨੀ ਬਾਰੇ ਸਵਾਲ ਪੁੱਛਣ ਲੱਗ ਪਈ। ਸਗੋਂ ਜਿਹੜੀਆਂ ਗੱਲਾਂ ਉਹਨੇ ਕਦੀ ਨਹੀਂ ਸੋਚੀਆਂ ਸਨ ਉਹ ਵੀ ਚੇਤੇ ਕਰਾ ਦਿੱਤੀਆਂ। ਭਈ ਪਿੰਡ ਵਾਲੀ ਜ਼ਮੀਨ ਕਿੰਨੀ ਏ ਤੇ ਉਹਦੀ ਆਮਦਨ ਵਿੱਚੋਂ ਉਹਨੂੰ ਕਿੰਨਾ ਹਿੱਸਾ ਮਿਲਦਾ ਏ। ਪਤਾ ਨਹੀਂ ਉਹ ਇਹ ਗੱਲਾਂ ਕਿਸੇ ਖਾਸ ਮਤਲਬ ਲਈ ਪੁੱਛ ਰਹੀ ਸੀ ਜਾਂ ਆਪਣੀ ਆਦਤ ਤੋਂ ਮਜਬੂਰ ਸੀ। ਖਾਲਿਦ ਬੁਰਾ ਨਾ ਮਨਾਇਆ, ਹਰ ਗੱਲ ਦਾ ਠੀਕ ਠੀਕ ਜਵਾਬ ਦਿੰਦਾ ਰਿਹਾ। ਫਰਾ ਰਸਮੀ ਜੀ ਤਾਜ਼ੀਅਤ ਕਰਕੇ ਆਪਾ ਦੇ ਨਾਲ ਕਿਚਨ ਵੱਲ ਟੁਰ ਗਈ ਸੀ ਤੇ ਦੋਵੇਂ ਰਲ ਕੇ ਖਾਣਾ ਪਕਾਉਣ ਲੱਗ ਪਈਆਂ ਸਨ। ਥੋੜ੍ਹੇ ਚਿਰ ਪਿੱਛੋਂ ਫਾਤਮਾ ਬੀਬੀ ਲੱਕ ਸਿੱਧਾ ਕਰਨ ਲਈ ਦੂਜੇ ਕਮਰੇ ਵਿੱਚ ਜਾ ਕੇ ਲੇਟ ਗਈ ਤੇ ਫਰਾ ਅੰਦਰ ਗਈ। ਉਹਨੇ ਟੀਵੀ ਲਾ ਲਿਆ ਸੀ। ਫਰਾ ਨੂੰ ਵੇਖ ਕੇ ਬੰਦ ਕਰ ਦਿੱਤੋਸ। ਫਰਾ ਆਖਿਆ, ਤੁਹਾਡੇ ਹਾਦਸੇ ਦੀ ਖਬਰ ਮੈਂ ਅਖਬਾਰ ਵਿੱਚ ਪੜ੍ਹ ਲਈ ਸੀ। ਮੈਂ ਪੜ੍ਹ ਕੇ ਬਹੁਤ ਰੋਈ। ਅੱਬੂ ਨੂੰ ਮੈਂ ਹੀ ਗਲਿਆ ਸੀ, ਉਹ ਵੀ ਛੇਤੀ ਨਾ ਆ ਸਕੇ, ਆਪੂ ਬੜੇ ਬਿਮਾਰ ਸਨ। ਮੇਰੇ ਸਦਮੇ ਤੇ ਦੁੱਖ ਦੀ ਕਹਾਣੀ ਤੇ ਅਖਬਾਰ ਵਿੱਚ ਛਪ ਗਈ। ਖਾਲਿਦ ਆਖਿਆ, ਪਰ ਤੇਰੇ ਦੁੱਖ ਤੇਰੇ ਚਿਹਰੇ ਉੱਤੇ ਲਕੀਰੇ ਹੋਏ ਨੇ। ਤੂੰ ਕਿਉਂ ਆਪਣੀ ਜ਼ਿੰਦਗੀ ਤਬਾਹ ਕਰ ਲਈ ਏ? ਜੋ ਹੋਣਾ ਸੀ ਹੋ ਗਿਆ, ਫਰਾ ਆਖਿਆ। ਹੁਣ ਜਿੰਨੀ ਕੁ ਰਹਿ ਗਈ ਏ ਉਹ ਵੀ ਲੰਘ ਜਾਏਗੀ। ਕੁਝ ਚਿਰ ਚੁੱਪ ਚਾੜ ਰਹੀ, ਫੇਰ ਉਹ ਬੋਲੀ, ਮੈਂ ਉਹਨਾਂ ਨੂੰ ਨਹੀਂ ਵੇਖਿਆ ਹੋਇਆ, ਪਰ ਤੁਹਾਡੀ ਅੰਮੀ ਦੀ ਝਲਕ ਆਪਾ ਵਿੱਚ ਨਜ਼ਰ ਆਉਂਦੀ ਏ। ਮੈਨੂੰ ਤੇ ਇਹ ਵੀ ਤੁਹਾਡੀ ਅੰਮੀ ਹੀ ਲੱਗਦੇ ਨੇ। ਆਹੋ, ਖਾਲਿਦ ਆਖਿਆ, ਸਾਰੀਆਂ ਆਦਤਾਂ ਉਹ ਨੇ, ਸ਼ਕਲ ਸੂਰਤ ਵੀ ਬੜੀ ਰਲਦੀ ਮਿਲਦੀ ਏ ਤੇ ਆਪਾ ਮੈਨੂੰ ਆਪਣੀ ਔਲਾਦ ਨਾਲੋਂ ਵੀ ਬਹੁਤਾ ਪਿਆਰ ਕਰਦੇ ਨੇ। ਜ਼ੀਨਤ ਵੀ ਨਜ਼ਰ ਆਉਂਦੀ ਏ, ਫਰਾ ਆਖਿਆ। ਘਰ ਦੀਆਂ ਚੀਜ਼ਾਂ ਦੇ ਇੰਤਖਾਬ, ਸੁਚੱਜ ਤੇ ਸਜਾਵਟ ਵਿੱਚੋਂ ਮੈਂ ਉਹਦੀ ਫੋਟੋ ਵੀ ਵੇਖੀ ਏ, ਬੜੀ ਪਿਆਰੀ ਸੀ ਵਿਚਾਰੀ। ਤੁਸੀਂ ਆਪਣੇ ਆਪ ਨੂੰ ਸੰਭਾਲੋ, ਇਹ ਕੀ ਹਾਲ ਬਣਾਇਆ ਹੋਇਆ ਜੀ ਆਪਣਾ? ਸੰਭਲ ਰਿਹਾ, ਉਹਨੇ ਆਖਿਆ। ਹੁਣ ਹੋਰ ਛੇਤੀ ਸੰਭਲ ਜਾਵਾਂਗਾ। ਫਰਾ ਉਹਦੇ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਪੁੱਛਦੀ ਹੋਵੇ, ਸਾਡੇ ਆਉਣ ਨਾਲ? ਲੋਕੀ ਆਖਦੇ ਸਨ ਸਾਡੇ ਖਾਨਦਾਨ ਵਿੱਚ ਪੁੱਤਰ ਸਿਰਫ ਇੱਕੋ ਜੰਮਦਾ ਏ ਤੇ ਇੱਕ ਤੋਂ ਜ਼ਿਆਦਾ ਜੰਮ ਪੈਣ ਤਾਂ ਵੀ ਬਚਦਾ ਇੱਕੋ ਏ। ਉਹ ਵੀ ਛੇਤੀ ਮਰ ਜਾਂਦਾ ਜਾਂ ਫਕੀਰ ਹੋ ਕੇ ਦੁਨੀਆ ਛੱਡ ਜਾਂਦਾ ਏ। ਮੇਰੇ ਅੱਬਾ ਜੀ ਦੀ ਹਿਕਮਤ ਵੀ ਇਹੋ ਆਖਦੀ ਸੀ ਭਈ ਸਾਡੇ ਮਰਦਾਂ ਦੇ ਦਿਲ ਕਮਜ਼ੋਰ ਤੇ ਦਿਮਾਗ ਛੋਟੇ ਹੁੰਦੇ ਨੇ। ਪਰ ਮੈਂ ਇਰਾਦਾ ਕੀਤਾ ਹੋਇਆ ਸੀ ਇਹਨਾਂ ਗੱਲਾਂ ਨੂੰ ਵਹਿਮ ਸਾਬਤ ਕਰਾਂ। ਇਸ ਲਈ ਹਰ ਔਕੜ ਵਿੱਚੋਂ ਵੱਡਾ ਦਿਲ ਕਰਕੇ ਨਿਕਲਦਾ ਰਿਹਾ ਤੇ ਕਦੀ ਢੇਰੀ ਨਾ ਢਾਈ। ਮੇਰਾ ਇਸ ਗੱਲ ਉੱਤੇ ਯਕੀਨ ਹੈ ਭਈ ਸਬਰ ਤੇ ਹੌਸਲਾ ਕਾਇਮ ਰੱਖੀਏ ਤੇ ਮੁਸੀਬਤ ਵਿੱਚੋਂ ਸਲਾਮਤੀ ਨਾਲ ਨਿਕਲ ਆਵੀਦਾ ਏ। ਨਹਿਰ ਵਿੱਚੋਂ ਜ਼ਖਮੀ ਹਾਲਤ ਵਿੱਚ ਬਾਹਰ ਨਿਕਲ ਆਉਣ ਨਾਲ ਮੇਰਾ ਇਹ ਯਕੀਨ ਹੋਰ ਪੁਖਤਾ ਹੋ ਗਿਆ ਏ। ਜਿਸ ਵੇਲੇ ਮੈਂ ਜੀਪ ਦੀ ਟੱਕਰ ਨਾਲ ਨਹਿਰ ਵਿੱਚ ਡਿੱਗਾ, ਮੈਂ ਸਕੂਟਰ ਦੇ ਥੱਲੇ ਆ ਗਿਆ। ਅੱਖਾਂ ਅੱਗੇ ਹਨੇਰਾ ਛਾ ਗਿਆ ਸੀ ਤੇ ਸਿਰ ਵਿੱਚ ਲੱਗਣ ਵਾਲੀ ਸੱਟ ਪਰੋਂ ਮੇਰਾ ਦਿਮਾਗ ਚਕਰਾ ਗਿਆ ਸੀ। ਪਰ ਪਤਾ ਨਹੀਂ ਕਿਸ ਤਰ੍ਹਾਂ, ਜਿਵੇਂ ਖਾਬ ਵਿੱਚ ਬੰਦਾ ਇਹ ਜਾਣ ਲਵੇ ਭਈ ਮੈਂ ਇਹ ਖਾਬ ਵੇਖ ਰਿਹਾ ਤੇ ਮੈਨੂੰ ਜਾਗਣਾ ਚਾਹੀਦਾ ਏ। ਇਸੇ ਤਰ੍ਹਾਂ ਮੇਰੇ ਜ਼ਿਹਨ ਵਿੱਚ ਆਇਆ ਭਈ ਮੈਂ ਨਹਿਰ ਵਿੱਚ ਡੁੱਬ ਕੇ ਮਰ ਚਲਿਆ ਤੇ ਮੈਨੂੰ ਹੱਥ ਪੈਰ ਮਾਰ ਕੇ ਡੁੱਬਣ ਤੋਂ ਬਚਣਾ ਚਾਹੀਦਾ ਏ। ਤੇ ਮੈਂ ਅੰਨੇ ਵਾਏ ਹੱਥ ਪੈਰ ਮਾਰੇ। ਮੈਨੂੰ ਇੱਕ ਦੋ ਗੁੱਤੇ ਜਿਹੇ ਵੀ ਆਏ, ਪਰ ਮੈਂ ਜੀਵਨ ਦੀ ਖਾਹਿਸ਼ ਨਾ ਛੱਡੀ ਤੇ ਅਖੀਰ ਮੇਰਾ ਹੱਥ ਕਿਸੇ ਪੱਕੀ ਚੀਜ਼ ਨਾਲ ਟਕਰਾਇਆ। ਇਹ ਕੰਢੇ ਦੇ ਪੱਥਰ ਸਨ। ਮੈਂ ਉਹਨਾਂ ਨੂੰ ਘੁੱਟ ਕੇ ਕੁਝ ਚਿਰ ਫੜੀ ਰੱਖਿਆ। ਉਸ ਵੇਲੇ ਤੀਕ ਮੈਨੂੰ ਦਿਸਦਾ ਕੁਝ ਨਹੀਂ ਸੀ। ਥੋੜ੍ਹਾ ਚਿਰ ਇਸ ਹਾਲਤ ਵਿੱਚ ਗੁਜ਼ਰਨ ਨਾਲ ਜਿਵੇਂ ਸੁਫਨੇ ਵਿੱਚੋਂ ਜਾਗ ਪਿਆ। ਮੌਤ ਵਰਗੀ ਨੀਂਦਰ ਟੁੱਟ ਗਈ ਤੇ ਮੈਂ ਅੱਖਾਂ ਖੋਲ੍ਹ ਲਈਆਂ। ਪਰ ਚੰਗਾ ਹੁੰਦਾ ਕੁਝ ਚਿਰ ਹੋਰ ਸੁੱਤਾ ਰਹਿੰਦਾ, ਉਹ ਮੰਜ਼ਰ ਤੇ ਨਾ ਵੇਖਦਾ ਜਿਹਨੇ ਜ਼ਿੰਦਗੀ ਨੂੰ ਮੌਤ ਨਾਲੋਂ ਬਹੁਤਾ ਤਕਲੀਫਦੇਹ ਬਣਾ ਦਿੱਤਾ ਹੈ। ਮੈਂ ਦੂਰ ਨਹਿਰ ਦੇ ਵਿਚਕਾਰ ਰੁੜਦੀ ਹੋਈ ਜ਼ੀਨਤ ਦਾ ਸੱਦ ਸੁਣਿਆ ਤੇ ਡੁੱਬਦਾ ਹੱਥ ਵੇਖਿਆ ਤੇ ਲਫ਼ਜ਼ਾਂ ਤੋਂ ਖਾਲੀ ਗੋਤੇ ਖਾਂਦੀ ਪੁਕਾਰ ਸੁਣੀ। ਅੱਲਾ ਨੇ ਤੁਹਾਨੂੰ ਨਵੀਂ ਹਯਾਤੀ ਬਖਸ਼ੀ, ਫਰਾ ਰੁਮਾਲ ਨਾਲ ਆਪਣੇ ਅਥਰੂ ਪੂੰਝਦਿਆਂ ਹੋਇਆਂ ਆਖਿਆ। ਆਹੋ, ਤੇ ਮੈਨੂੰ ਯਕੀਨ ਹੋ ਗਿਆ ਅਜੇ ਦੁਨੀਆ ਵਿੱਚ ਮੇਰੇ ਹਿੱਸੇ ਦੇ ਕੁਝ ਕੰਮ ਬਾਕੀ ਨੇ। ਅੱਬੂ ਹੋਰਾਂ ਮੈਨੂੰ ਸਾਰੀ ਗੱਲ ਦੱਸੀ ਏ, ਫਰਾ ਆਖਿਆ। ਤੁਸੀਂ ਦਫਾ ਕਰੋ ਇਸ ਸਿਆਸਤ ਨੂੰ। ਇਹ ਜਾਗੀਰਦਾਰਾਂ, ਤਾਜਰਾਂ ਤੇ ਪੈਸੇ ਵਾਲਿਆਂ ਦੀ ਖੇਡ ਏ, ਜਿਨ੍ਹਾਂ ਕੋਲ ਆਪਣੀ ਹਿਫਾਜ਼ਤ ਲਈ ਬਾਡੀ ਗਾਰਡਸ, ਸਫ਼ਰ ਲਈ ਬੁਲਟ ਪ੍ਰੂਫ ਗੱਡੀਆਂ ਤੇ ਮੁਖਾਲਫਾਂ ਲਈ ਬਦਮਾਸ਼ ਤੇ ਗੁੰਡੇ ਹੁੰਦੇ ਨੇ।
ਇਹ ਤੁਹਾਡੇ ਵਰਗੇ ਪੜ੍ਹੇ ਲਿਖੇ ਸ਼ਰੀਫ ਤੇ ਸਫੈਦ ਪੋਸ਼ ਦੇ ਵੱਸ ਦਾ ਕੰਮ ਨਹੀਂ। ਇਹੋ ਤੇ ਮੈਂ ਸਾਬਤ ਕਰਨਾ ਚਾਹੁੰਦਾ ਭਈ ਐਸ ਅਜਾਰਾਦਾਰੀ ਨੂੰ ਤੋੜਨਾ ਜ਼ਰੂਰੀ ਏ। ਫਾਤਮਾ ਬੀਬੀ ਫਰਾ ਨੂੰ ਖਾਲਦ ਦੇ ਕਮਰੇ ਵਿੱਚ ਗੱਲਾਂ ਕਰਦਿਆਂ ਸੁਣਿਆ ਤੇ ਆਵਾਜ਼ ਦੇ ਕੇ ਆਪਣੇ ਕੋਲ ਬੁਲਾਇਆ, ਪਰ ਉਹਨੇ ਆਖਿਆ ਆਉਣੀ ਆ ਅੰਮੀ। ਖਾਲਦ ਨੂੰ ਅੰਦਾਜ਼ਾ ਹੋ ਗਿਆ ਭਈ ਹੁਣ ਉਹ ਪਹਿਲੇ ਵਰਗੀ ਡਰਾਕਲ ਫਰਾ ਨਹੀਂ ਤੇ ਨਾ ਹੀ ਮਾਸੀ ਫਾਤਮਾ ਦਾ ਉਹ ਪਹਿਲੇ ਵਰਗਾ ਰੋਬ ਦਾਬ ਰਿਹਾ ਹੈ। ਤੁਹਾਨੂੰ ਨਵੀਂ ਹਯਾਤੀ ਤੇ ਬਾ ਯੂਨਸ ਦਾ ਲੱਭ ਜਾਣਾ ਮੁਬਾਰਕ ਹੋਵੇ। ਕਿਸਮਤ ਵਿੱਚ ਤੈਨੂੰ ਇੱਕ ਵਾਰੀ ਫੇਰ ਵੇਖਣਾ ਲਿਖਿਆ ਸੀ, ਸ਼ਾਇਦ ਇਸ ਪਰੋਂ ਬਚ ਰਿਹਾ। ਇਹ ਤੁਹਾਡੇ ਅੰਦਰ ਜਿਉਣ ਦੀ ਜਿਹੜੀ ਲਗਨ ਹੈ, ਜਿਹੜੀ ਤੁਹਾਡੀ ਵਿਲ ਪਾਵਰ ਹੈ, ਇਹ ਸਾਰਾ ਉਸ ਦਾ ਕਮਾਲ ਹੈ। ਰੱਬ ਦੇ ਹਰ ਕੰਮ ਵਿੱਚ ਹਕਮਤ ਹੁੰਦੀ ਹੈ, ਖਾਲਦ ਆਖਿਆ। ਜਿਸਮਾਨੀ ਤਕਲੀਫਾਂ ਝੱਲਣ ਦੀ ਤਰਬੀਅਤ ਮੈਂ ਸਕੂਲ ਦੇ ਜ਼ਮਾਨੇ ਵਿੱਚ ਹਾਸਲ ਕੀਤੀ ਸੀ, ਜਦੋਂ ਸਰਦੀਆਂ ਵਿੱਚ ਮੂੰਹ ਹਨੇਰੇ ਉੱਠ ਕੇ ਪਿੰਡੋਂ ਸ਼ਹਿਰ ਪੜ੍ਹਨ ਆਉਂਦਾ ਸਾਂ ਤੇ ਜੇਠ ਹਾੜ ਦੀ ਦੁਪਹਿਰ ਵੇਲੇ ਕਈ ਵਾਰੀ ਨੰਗੇ ਪੈਰੀਂ ਟੁਰ ਕੇ ਸ਼ਹਿਰੋਂ ਪਿੰਡ ਆ ਜਾਂਦਾ ਸਾਂ। ਇੱਕ ਵਾਰੀ ਮੈਂ ਸਕੂਲੇ ਦੇਰ ਨਾਲ ਪੜ੍ਹਿਆ। ਸਰਦੀਆਂ ਦੇ ਦਿਨ ਸਨ, ਅਜੇ ਮੈਂ ਸਾਈਕਲ ਨਹੀਂ ਖਰੀਦੀ ਸੀ ਤੇ ਪੈਦਲ ਹੀ ਜਾਂਦਾ ਸਾਂ। ਕਲਾਸ ਟੀਚਰ ਨਵਾਂ ਸੀ ਤੇ ਬੜਾ ਮਾਰਦਾ ਸੀ। ਉਸ ਦਿਨ ਉਹਨੇ ਦੇਰ ਨਾਲ ਆਉਣ ਵਾਲਿਆਂ ਦਾ ਇੱਕ ਡੰਡਾ ਫੀ ਮਿੰਟ ਮੁਕਰਰ ਕੀਤਾ ਹੋਇਆ ਸੀ। ਮੇਰੇ ਹਿੱਸੇ 20 ਡੰਡੇ ਆਏ। ਠਰੇ ਹੋਏ ਹੱਥਾਂ ਉੱਤੇ ਵਾਰੀ 10 ਡੰਡੇ ਖਾਧੇ। ਉਹ ਸੁੱਜ ਗਏ ਤੇ ਮੇਰੇ ਕੋਲੋਂ ਕਾਪੀ ਤੇ ਕਲਮ ਵੀ ਨਾ ਫੜੀ ਜਾਵੇ। ਫੇਰ ਜਦੋਂ ਮਾਸਟਰ ਸਾਹਿਬ ਨੂੰ ਪਤਾ ਲੱਗਾ, ਉਹ ਮੈਨੂੰ ਹਸਪਤਾਲ ਲੈ ਗਏ। ਰਾਹ ਵਿੱਚ ਉਹਨਾਂ ਜਦੋਂ ਮੇਰੇ ਪਿੰਡ ਦਾ ਨਾਂ ਪੁੱਛਿਆ ਤੇ ਕੋਹਾਂ ਦੇ ਮੀਲ ਬਣਾਏ ਤੇ ਇਹ ਜਾਣ ਕੇ ਭਈ ਮੈਂ 8 ਮੀਲ ਪੰਧ ਪੈਦਲ ਟੁਰ ਕੇ ਸਕੂਲੇ ਆਉਣਾ, ਉਹਨਾਂ ਦੇ ਗਲੇਡੂ ਭਰ ਗਏ ਤੇ ਉਹ ਹਮੇਸ਼ਾ ਲਈ ਮੇਰੇ ਮਿਹਰਬਾਨ ਬਣ ਗਏ। ਪਰ ਇਹ ਤੇ ਜਿਸਮਾਨੀ ਅਜ਼ੀਅਤ ਦੀਆਂ ਮੁੱਢਲੀਆਂ ਕਲਾਸਾਂ ਦੀ ਗੱਲ ਹੈ। ਇਹਦਾ ਅਸਲੀ ਤੇ ਵੱਡਾ ਕੋਰਸ ਤੇ ਮੈਂ ਵੱਡੇ ਪਿੰਡ ਦੀ ਹਵਾਲਾਤ ਵਿੱਚ ਕੀਤਾ ਸੀ। ਇਹ ਵਜ੍ਹਾ ਹੈ ਵੀ ਜਦੋਂ ਮੈਂ ਮਾਰਸ਼ਲ ਲਾਅ ਦੇ ਖਿਲਾਫ ਤਕਰੀਰ ਕਰਨ ਵਿੱਚ ਅੰਦਰ ਹੋਇਆ, ਮੈਨੂੰ ਜ਼ਰਾ ਵੀ ਪਰੇਸ਼ਾਨੀ ਨਹੀਂ ਸੀ। ਮੈਂ ਤੇ ਕੋੜੇ ਖਾਣ, ਨਹੁੰ ਖਿਚਵਾਉਣ ਤੇ ਸਿਗਰਟਾਂ ਨਾਲ ਪਿੰਡਾਂ ਸਾੜਨ ਦੀਆਂ ਸਜ਼ਾਵਾਂ ਲਈ ਵੀ ਜ਼ਿਹਨੀ ਤੌਰ 'ਤੇ ਤਿਆਰ ਸਾਂ। ਮੇਰੀ ਮੰਨੋ ਤੇ ਸਿਆਸਤ ਦਾ ਪਿੱਛਾ ਛੱਡ ਦਿਓ। ਮੰਨ ਲੈਂਦੇ ਹਾਂ ਵੀ ਤੁਸੀਂ ਬੜੇ ਬਹਾਦਰ ਹੋ, ਪਰ ਆਪਣਾ ਨਹੀਂ ਤੇ ਬਾਲਾਂ ਦਾ ਹੀ ਕੁਝ ਖਿਆਲ ਕਰੋ। ਤੁਹਾਨੂੰ ਕੁਝ ਹੋ ਗਿਆ ਤੇ ਉਹਨਾਂ ਦਾ ਕੀ ਹਾਲ ਹੋਵੇਗਾ? ਬਾਲਾਂ ਦਾ ਖਿਆਲ ਮੈਂ ਜ਼ਰੂਰ ਰੱਖਾਂਗਾ, ਖਾਲਦ ਆਖਿਆ, ਪਰ ਰੱਬ ਨੇ ਜਿਹੜੇ ਕੰਮ ਲਈ ਨਵੀਂ ਜ਼ਿੰਦਗੀ ਦਿੱਤੀ ਏ ਉਹਨੂੰ ਵੀ ਸਿਰੇ ਚਾੜਨਾ ਹੈ। ਮੁਲਕ, ਕੌਮ ਤੇ ਇਲਾਕੇ ਦੇ ਲੋਕਾਂ ਦੀ ਖਿਦਮਤ ਦਾ ਕੰਮ, ਅਜਾਰਾਦਾਰੀਆਂ ਦੇ ਬੁੱਤ ਤਰੋੜਨ ਦਾ ਤੇ ਮਾੜਿਆਂ ਨੂੰ ਹੌਸਲਾ ਦੇਣ ਦਾ ਕੰਮ, ਭਈ ਉਹ ਸ਼ਾਹਬਾਜ਼ਾਂ ਨਾਲ ਟੱਕਰਾਂ ਲੈ ਸਕਣ। ਤੁਹਾਡੇ ਸਿਰ ਨੂੰ ਸਿਆਸਤ ਦਾ ਬੁਖਾਰ ਚੜ੍ਹ ਗਿਆ, ਫਰਾ ਹੱਸ ਕੇ ਆਖਿਆ। ਬਹੁਤ ਬਦਲ ਗਏ ਹੋ। ਖਾਲਦ ਨੂੰ ਅਹਿਸਾਸ ਹੋ ਗਿਆ ਭਈ ਉਹਨੇ ਫਰਾ ਤੋਂ ਉਹਦਾ ਹਾਲ ਅਵਾਲ ਤੇ ਪੁੱਛਿਆ ਹੀ ਨਹੀਂ। ਉਹਨੇ ਸ਼ਾਦੀ ਨਹੀਂ ਕੀਤੀ, ਅਕਲਾਪੇ ਦੇ ਥੱਲਾਂ ਵਿੱਚ ਵਰਿਆਂ ਤੋਂ ਨੰਗੇ ਪੈਰੀਂ ਟੁਰਦੀ ਆਈ ਏ ਤੇ ਅਜੇ ਖੁਰੇ ਕਿੰਨੀ ਦੂਰ ਜਾਣਾ ਏ। ਪਰ ਉਹਨੇ ਸ਼ਿਕਾਇਤ ਕੀਤੀ ਏ ਨਾ ਆਪਣੀ ਬਹਾਦਰੀ ਦਾ ਇਜ਼ਹਾਰ, ਤੇ ਉਹ ਸਿਰਫ ਆਪਣੇ ਬਾਰੇ ਗੱਲਾਂ ਕਰ ਰਿਹਾ ਏ, ਜਿਵੇਂ ਜ਼ਿੰਦਗੀ ਵਿੱਚ ਸਿਰਫ ਇਹੋ ਗੱਲਾਂ ਅਹਿਮੀਅਤ ਰੱਖਦੀਆਂ ਹੋਣ। ਉਹਨੂੰ ਉਹਦੇ ਨਾਲ ਇਹੋ ਜਿਹੇ ਖੁਸ਼ਕ ਤੇ ਸੰਜੀਦਾ ਮੌਜ਼ੂ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਸੀ, ਪਰ ਉਹਨੂੰ ਇਹ ਅਜੀਬ ਜਿਹਾ ਲੱਗਾ। ਸਮਝ ਹੀ ਨਾ ਆਉਂਦੀ ਪਿਆਰ ਮੁਹੱਬਤ ਦੀ ਗੱਲ ਕਿ ਤੇ ਕਿਵੇਂ ਕਰੇ। ਕਿ ਉਹਦੇ ਅੰਦਰ ਦੇ ਸਾਰੇ ਜਜ਼ਬੇ ਮਰ ਗਏ ਨੇ ਕਿ ਫੌਜੀ ਅਮਰੀਅਤ ਬੰਦੇ ਤੇ ਜ਼ਨਾਨੀ ਦੇ ਪਿਆਰ ਕਰਨ ਤੇ ਮੁਹੱਬਤ ਦੀਆਂ ਗੱਲਾਂ ਉੱਤੇ ਵੀ ਪਾਬੰਦੀ ਲਾ ਦਿੱਤੀ ਏ। ਉਹਨੇ ਆਖਿਆ, ਮਾਫੀ ਚਾਹਨਾ ਫਰਾ, ਮੈਂ ਆਪਣਾ ਦੁਖੜਾ ਲੈ ਬੈਠਾ, ਤੇਰਾ ਹਾਲ ਤੇ ਪੁੱਛਿਆ ਹੀ ਨਹੀਂ। ਮੇਰਾ ਹਾਲ? ਫਰਾ ਹੱਸ ਪਈ। ਮੇਰੇ ਹਾਲ ਨੂੰ ਕੀ ਹੋਇਆ ਏ? ਚੰਗੀ ਬੱਲੀਆਂ, ਰਾਜ਼ੀ ਖੁਸ਼। ਦਿਨ ਸਕੂਲੇ ਲੰਘ ਜਾਂਦਾ ਹੈ, ਰਾਤ ਬਾਲਾਂ ਦੀਆਂ ਕਾਪੀਆਂ ਤੇ ਪਰਚੇ ਚੈੱਕ ਕਰਦੇ ਹਾਂ। ਵੇਲ ਮਿਲ ਜਾਏ ਤੇ ਸ਼ਾਇਰੀ ਤੇ ਨਾਵਲ ਜਾਂ ਫਿਰ ਪੁਰਾਣੀਆਂ ਫਿਲਮਾਂ ਦੇ ਗਾਉਣ। ਪੁਰਾਣੇ ਗਾਉਣ ਕਿਉਂ? ਹਰ ਬੰਦੇ ਨੂੰ ਆਪਣੀ ਨੌਜਵਾਨੀ ਦੇ ਗਾਉਣ ਚੰਗੇ ਲੱਗਦੇ ਨੇ, ਤੁਹਾਨੂੰ ਨਹੀਂ ਲੱਗਦੇ? ਲੱਗਦੇ ਤੇ ਸਨ, ਖਾਲਦ ਆਖਿਆ, ਪਰ ਹੁਣ ਤੇ ਮੈਂ ਗਾਉਣ ਸ਼ਾਉਣ ਭੁੱਲ ਹੀ ਗਿਆ। ਇੱਕੋ ਗਾਉਣ ਯਾਦ ਏ, ਜ਼ਿੰਦਾਬਾਦ ਮੁਰਦਾਬਾਦ। ਐਸੇ ਲਈ ਹਰ ਵੇਲੇ ਸਿਆਸਤ ਦੀਆਂ ਗੱਲਾਂ ਸੋਚਦੇ ਕਰਦੇ ਰਹਿੰਦੇ ਹੋ। ਹਰ ਬੰਦੇ ਨੂੰ ਕਦੀ ਕਦੀ ਆਪਣੇ ਲਈ ਵੀ ਕੁਝ ਵਕਤ ਕੱਢਣਾ ਚਾਹੀਦਾ ਹੈ, ਕੁਝ ਚਿਰ ਆਪਣੇ ਆਪ ਨਾਲ ਵੀ ਰਹਿਣਾ ਚਾਹੀਦਾ ਹੈ। ਅੱਛਾ, ਤੂੰ ਸ਼ਾਦੀ ਕਿਉਂ ਨਹੀਂ ਕੀਤੀ? ਪਹਿਲਾਂ ਜ਼ਿੱਦ ਸੀ ਵੀ ਜਿੱਥੇ ਮੈਂ ਚਾਹੁੰਦੀ ਹਾਂ ਜੇ ਉੱਥੇ ਨਹੀਂ ਤੇ ਫਿਰ ਕਿਧਰੇ ਵੀ ਨਹੀਂ। ਫਿਰ ਜਦੋਂ ਇਹ ਅੰਦਾਜ਼ਾ ਹੋਇਆ ਭਈ ਇਕੱਲਿਆਂ ਰਹਿਣਾ ਬੜਾ ਔਖਾ ਤੇ ਮੁਸ਼ਕਿਲ ਹੈ, ਖਾਸ ਕਰਕੇ ਕਿਸੇ ਔਰਤ ਦਾ, ਤੇ ਉਦੋਂ ਵੇਲਾ ਗੁਜ਼ਰ ਗਿਆ ਸੀ।
ਉਹਦਾ ਖਿਆਲ ਸੀ ਭਈ ਉਹ ਦੱਸੇਗੀ। ਉਹਨੇ ਸਾਰੀ ਉਮਰ ਉਹਦੀ ਯਾਦ ਵਿੱਚ ਗੁਜ਼ਾਰ ਦਿੱਤੀ, ਪਰ ਫਰਹਾ ਦਾ ਰਵੱਈਆ ਬੜਾ ਇਤਮਾਦ ਭਰਿਆ ਤੇ ਹਕੀਕਤ ਪਸੰਦਾਨਾ ਸੀ। ਉਹਨੇ ਆਖਿਆ, ਵੇਲਾ ਇੱਕ ਮਸਤਿਆ ਹੋਇਆ ਹਾਥੀ ਏ, ਹਰ ਸ਼ੈ ਨੂੰ ਮਿੱਧ ਲਿਤਾੜ ਕੇ ਲੰਘਦਾ ਏ, ਕਿਸੇ ਦਾ ਲਿਹਾਜ਼ ਨਹੀਂ ਕਰਦਾ। ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ, ਉਹ ਮਿਧੀਆਂ ਜਾਵਣ, ਟੁੱਟ ਜਾਵਣ ਜਾਂ ਮਿੱਟੀ ਵਿੱਚ ਰੋਲ ਜਾਵਣ ਤਾਂ ਵੀ ਉਹਨਾਂ ਦੀ ਸ਼ਾਨ ਬਹੁਤੀ ਨਹੀਂ ਘਟਦੀ, ਜਿਵੇਂ ਸੋਨਾ ਜਾਂ ਜਿਵੇਂ ਮਹਿੰਦੀ। ਉਹ ਆਖਦੇ ਨੇ ਨਾ ਭਈ ਰੰਗ ਲਾਤੀ ਹੈ ਇਹ ਨਾ। ਬਸ ਫਰਹਾ ਆਖਿਆ, ਬੜਾ ਚੀਪ ਲੱਗਦਾ ਹੈ ਹੁਣ ਇਹ ਸ਼ੇਰ। ਆਹੋ, ਖਾਲਿਦ ਆਖਿਆ, ਹਰ ਗੱਲ ਦਾ ਆਪਣਾ ਇੱਕ ਵੇਲਾ ਹੁੰਦਾ ਏ, ਹਰ ਉਮਰ ਦਾ ਆਪਣਾ ਇੱਕ ਜ਼ਾਇਕਾ ਤੇ ਹਰ ਫਲ ਦਾ ਆਪਣਾ ਇੱਕ ਮੌਸਮ। ਹਰ ਮੌਸਮ ਦਾ ਵੀ ਤੇ ਕੋਈ ਨਾ ਕੋਈ ਆਪਣਾ ਫਲ ਹੁੰਦਾ ਏ। ਆਹੋ, ਤੈਨੂੰ ਅੱਜ ਵਰ੍ਹਿਆਂ ਪਿੱਛੋਂ ਵੇਖ ਕੇ ਪਤਾ ਲੱਗਾ ਏ, ਉਮਰ ਦੇ ਇਸ ਮੌਸਮ ਦਾ ਵੀ ਆਪਣਾ ਇੱਕ ਅਚਰਜ ਫਲ ਹੁੰਦਾ ਏ। ਪੁਰਵਕਾਰ, ਮਤਾਨਤ ਭਰਿਆ, ਖਿੜ ਕੇ ਥੱਕਿਆ ਹੋਇਆ, ਇੰਤਜ਼ਾਰ ਦੀ ਟਾਹਣੀ ਉੱਤੇ ਲਹਿਰਾ ਕੇ ਹਫਿਆ ਹੋਇਆ, ਵੇਲੇ ਦੇ ਪਾਲੇ ਨਾਲ ਸੁੰਗੜਦਾ ਤੇ ਕੁਰਮਾਉਂਦਾ ਹੋਇਆ। ਪਰ ਤੂੰ ਮੈਨੂੰ ਕਿਹੜੇ ਪਾਸੇ ਲਾ ਦਿੱਤਾ ਏ? ਇਹ ਤੁਹਾਡਾ ਪੁਰਾਣਾ ਤੇ ਪਸੰਦ ਦਾ ਫਿਕਰਾ ਹੈ ਨਾ? ਇਹਨੂੰ ਤਕੀਆ ਕਲਾਮ ਆਖਦੇ ਨੇ। ਨਹੀਂ, ਤਕੀਆ ਇੰਨਾ ਲੰਮਾ ਨਹੀਂ ਹੁੰਦਾ। ਇੱਕ ਵੇਲਾ ਸੀ ਜਦੋਂ ਮੈਂ ਤੇਰੀ ਤਸਵੀਰ ਨਾਲ ਗੱਲਾਂ ਕਰਦਾ, ਸਗੋਂ ਉਹਨੂੰ ਜੀ, ਤੇ ਇੱਕ ਇਹ ਵੇਲਾ ਏ। ਉਸ ਵੇਲੇ ਦੀ ਗੱਲ ਕਰਨ ਲੱਗਿਆਂ ਵੀ ਸ਼ਰਮ ਆਉਂਦੀ ਏ। ਫਰਹਾ ਆਖਿਆ, ਆਹੋ, ਅਜੀਬ ਉਮਰ ਸੀ। ਤੁਸਾਂ ਤੇ ਤਸਵੀਰ ਬਦਲ ਦਿੱਤੀ, ਪਰ ਮੇਰੇ ਦਿਲ ਦੇ ਐਲਬਮ ਵਿੱਚ ਤੇ ਕਿ ਐਲਬਮ ਵਿੱਚ ਇੱਕ ਤੋਂ ਵੱਧ ਤਸਵੀਰਾਂ ਨਹੀਂ ਲੱਗ ਸਕਦੀਆਂ। ਮਰਦਾਂ ਦੇ ਐਲਬਮ ਵਿੱਚ ਲੱਗ ਸਕਦੀਆਂ ਨੇ, ਦਰਜਨਾਂ ਵੀ। ਤੇਰੇ ਐਲਬਮ ਦੀਆਂ 2 ਤਸਵੀਰਾਂ ਦਾ ਤੇ ਮੈਨੂੰ ਵੀ ਚੇਤਾ ਏ। ਨਹੀਂ, ਇੱਕੋ ਇੱਕ। ਪਹਿਲੀ ਖਿਚਵਾਈ ਜ਼ਰੂਰ ਸੀ, ਪਰ ਖਿੱਚਣ ਵਾਲੇ ਦਾ ਹੱਥ ਹਿੱਲ ਗਿਆ ਤੇ ਆਈ ਹੀ ਨਹੀਂ ਸੀ। ਫਰਹਾ, ਕਦੀ ਮੈਂ ਬੜਾ ਗਿਲਟੀ ਮਹਿਸੂਸ ਕਰਦਾ ਆਪਣੇ ਆਪ ਵਿੱਚ। ਕਿਉਂ? ਮੈਂ ਇੱਕ ਵਾਰੀ ਸੋਚਿਆ ਨਹੀਂ ਸੀ, ਬਸ ਐਵੇਂ ਭੈੜਾ ਜਿਹਾ ਖਿਆਲ ਆਇਆ ਸੀ ਭਈ ਜੇ ਕਿਧਰੇ ਜ਼ੀਨਤ ਨੂੰ ਕੁਝ ਹੋ ਜਾਵੇ ਤੇ ਮੈਂ ਈਮਾਨ ਨਾਲ ਮੈਂ ਨਹੀਂ ਚਾਹੁੰਦਾ ਸਾਂ। ਉਹ ਖਿਆਲ ਪਤਾ ਨਹੀਂ ਕਿਉਂ ਤੇ ਕਿਸ ਤਰ੍ਹਾਂ ਆਇਆ। ਉਹ ਬੜੀ ਕਮਾਡੀ, ਖਿਦਮਤ ਗੁਜ਼ਾਰ ਤੇ ਮੇਰੇ ਨਾਲ ਮੁਹੱਬਤ ਕਰਦੀ ਸੀ। ਮਜ਼ਾਜ ਦੀ ਗਰਮ ਜ਼ਰੂਰ ਸੀ, ਜ਼ੁਬਾਨ ਦੀ ਵੀ ਤੇਜ਼, ਪਰ ਦਿਲ ਦੀ ਚੰਗੀ। ਉਹਦੀ ਤਰਬੀਅਤ ਹੋਰ ਰੰਗ ਢੰਗ ਵਿੱਚ ਹੋਈ ਸੀ। ਮੇਰੀਆਂ ਆਦਤਾਂ ਤੇ ਰਹਿਣ ਸਹਿਣ ਹੋਰ ਤਰ੍ਹਾਂ ਦਾ ਸੀ, ਪਰ ਉਹ ਗੁਜ਼ਾਰਾ ਕਰਦੀ ਰਹੀ। ਮੇਰੀ ਖੁਸ਼ੀ ਲਈ ਉਹਨੇ ਆਪਣੇ ਅੰਦਰ ਕਈ ਤਬਦੀਲੀਆਂ ਕਰ ਲਈਆਂ। ਸਿਰਫ ਇੱਕ ਗੱਲ ਉੱਤੇ ਸਮਝੌਤਾ ਨਹੀਂ ਕਰ ਸਕਦੀ ਸੀ, ਕੋਈ ਉਹਦੀ ਮੁਹੱਬਤ ਤੇ ਸੁਹਾਗ ਉੱਤੇ ਡਾਕਾ ਮਾਰੇ। ਇਹ ਕੋਈ ਵੀ ਬੀਵੀ ਬਰਦਾਸ਼ਤ ਨਹੀਂ ਕਰਦੀ, ਪਰ ਉਹਦਾ ਰਵੱਈਆ ਇੰਤਹਾ ਪਸੰਦਾਨਾ ਹੁੰਦਾ। ਫਰਜ਼ ਕਰ ਲੈ ਭਈ ਉਹ ਜਿਉਂਦੀ ਹੁੰਦੀ ਤੇ ਅਸੀਂ ਇਸ ਤਰ੍ਹਾਂ ਬਹਿ ਕੇ ਇਕੱਲਿਆਂ ਇਹ ਗੱਲਾਂ ਕਰ ਰਹੇ ਹੁੰਦੇ ਤੇ ਉਹਨੇ ਤੈਨੂੰ ਗੋਲੀ ਮਾਰ ਦੇਣੀ ਜਾਂ ਆਪੂ ਅੱਗ ਲਾ ਕੇ ਸੜ ਜਾਣਾ ਸੀ। ਅਜੇ ਫਰਹਾ ਕੋਈ ਜਵਾਬ ਨਹੀਂ ਦੇ ਸਕੀ ਸੀ ਕਿ ਫਾਤਮਾ ਉੱਠ ਕੇ ਆਪੂ ਆ ਗਈ ਤੇ ਇੱਕ ਪਾਸੇ ਕੁਰਸੀ ਉੱਤੇ ਬਹਿ ਗਈ। ਕੀ ਗੱਲ ਸੀ ਅੰਮੀ? ਗੋਲੀ ਖਾਣੀ ਸੀ ਤੇਰੇ ਪਰਸ ਵਿੱਚ। ਫਰਹਾ ਨੇ ਪਰਸ ਵਿੱਚੋਂ ਗੋਲੀਆਂ ਦਾ ਪੱਤਾ ਕੱਢਿਆ ਤੇ ਇੱਕ ਗੋਲੀ ਦਿੱਤੀ। ਫੇਰ ਉੱਠ ਕੇ ਬਾਵਰਚੀ ਖਾਨੇ ਵਿੱਚੋਂ ਪਾਣੀ ਦਾ ਗਿਲਾਸ ਲਿਆਈ। ਫਾਤਮਾ ਦਵਾ ਖਾ ਲਈ ਤੇ ਫਰਹਾ ਆਖਿਆ, ਅੰਮੀ ਤੁਸੀਂ ਆਰਾਮ ਕਰੋ, ਫੇਰ ਸਫ਼ਰ ਕਰਨਾ ਜੇ। ਮੇਰਾ ਖਿਆਲ ਹੈ ਹੁਣ ਚਲੀਏ। ਆਪਾਂ ਖਾਣਾ ਪਕਾਇਆ ਹੈ, ਸਕੂਲੋਂ ਬੱਚੇ ਆ ਜਾਣ ਤੇ ਉਹਨਾਂ ਨਾਲ ਮਿਲ ਕੇ ਤੇ ਖਾਣਾ ਖਾ ਕੇ ਚੱਲਾਂਗੇ, ਫਰਹਾ ਬੇਤਕਲਫੀ ਨਾਲ ਆਖਿਆ। ਫਾਤਮਾ ਉਹਦੇ ਅਪਨਾਈਅਤ ਭਰੇ ਲਹਿਜੇ ਦਾ ਨੋਟਿਸ ਲਿਆ, ਪਰ ਚੁੱਪ ਰਹੀ। ਥੋੜ੍ਹੇ ਚਿਰ ਪਿੱਛੋਂ ਇੱਕ ਕਰਕੇ 3 ਬੱਚੇ ਆ ਗਏ। ਰੂਬੀ ਤੇ ਤਾਹਿਰ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਤੇ ਰੀਝ ਨਾਲ ਮਿਲੇ, ਪਰ ਵੱਡਾ ਨਈਮ ਖੁਸ਼ ਨਾ ਹੋਇਆ। ਉਹਨੇ ਰਵਾਜੀ ਜਿਹਾ ਸਲਾਮ ਕੀਤਾ, ਪਿਆਰ ਲਿਆ ਤੇ ਆਪਣੇ ਕਮਰੇ ਵਿੱਚ ਟੁਰ ਗਿਆ। ਆਪਾ ਤੇ ਰੂਬੀ ਡਾਈਨਿੰਗ ਟੇਬਲ ਉੱਤੇ ਖਾਣਾ ਲਾਇਆ, ਪਰ ਉਹ ਖਾਣਾ ਖਾਣ ਵੀ ਨਾ ਆਇਆ। ਆਖਿਓਸ ਮੇਰੇ ਸਿਰ ਵਿੱਚ ਪੀੜ ਏ, ਨਾਲੇ ਮੈਂ ਕਾਲਜ ਦੀ ਕੰਟੀਨ ਵਿੱਚੋਂ ਕੁਝ ਖਾ ਪੀ ਲਿਆ ਸੀ, ਭੁੱਖ ਨਹੀਂ। ਦੂਜਿਆਂ ਤੇ ਯਕੀਨ ਕਰ ਲਿਆ। ਖਾਲਿਦ ਵੀ ਇਸ ਗੱਲ ਨੂੰ ਕੋਈ ਖਾਸ ਅਹਿਮੀਅਤ ਨਾ ਦਿੱਤੀ, ਪਰ ਫਰਹਾ ਦਾ ਚਿਹਰਾ ਬੁੱਝ ਗਿਆ। ਉਹਨੂੰ ਬੁਰਕੀ ਲੰਘਾਣੀ ਮੁਸ਼ਕਿਲ ਹੋ ਗਈ। ਥੋੜ੍ਹੇ ਚਿਰ ਪਿੱਛੋਂ ਖਾਲਿਦ ਉਹਨੂੰ ਸੱਦ ਕੇ ਆਖਿਆ, ਡਰਾਈਵਰ ਨੂੰ ਡਰਾਇੰਗ ਰੂਮ ਵਿੱਚ ਖਾਣਾ ਦੇ ਆ। ਖਾਣਾ ਖਾ ਕੇ ਮਲਕਾਣੀ ਆਖਿਆ, ਅਸੀਂ ਹੁਣ ਚੱਲਨੇ ਆ। ਫਰਹਾ ਦੇ ਅੱਬੂ ਦੀ ਤਬੀਅਤ ਠੀਕ ਨਹੀਂ ਰਹਿੰਦੀ, ਬੜਾ ਫਿਕਰ ਲੱਗਾ ਹੋਇਆ ਹੈ। ਫਿਰ ਉਹਨੇ ਆਪਾ ਨੂੰ ਸੁਲਾ ਮਾਰੀ, ਕਿਸੇ ਵੇਲੇ ਸਾਡੇ ਕੋਲ ਆ, ਤੇਰੇ ਨਾਲ ਤੇ ਅੱਜ ਹੀ ਵਾਕਫੀ ਹੋਈ ਏ। ਫਿਰ ਉਹਨੇ ਆਪਾ ਨੂੰ ਸੁਲਾ ਮਾਰੀ, ਕਿਸੇ ਵੇਲੇ ਸਾਡੇ ਕੋਲ ਆ, ਤੇਰੇ ਨਾਲ ਤੇ ਅੱਜ ਹੀ ਵਾਕਫੀ ਹੋਈ ਏ।
ਚਲੋ ਸ਼ੁਕਰ ਏ ਹੋਈ ਤੇ ਹੈ, ਆਪਾ ਹੱਸ ਕੇ ਆਖਿਆ। ਫਿਰ ਉਹਨੇ ਦੋਵਾਂ ਮਾਂ ਧੀ ਨੂੰ ਕੱਪੜੇ ਦਿੱਤੇ। ਫਾਤਮਾ ਆਖਿਆ, ਅਸੀਂ ਅਫਸੋਸ ਕਰਨ ਆਈਆਂ, ਕੱਪੜੇ ਕਾਹਦੇ? ਫਰਾ ਨੂੰ ਮੇਰੇ ਵੱਲੋਂ, ਮੇਰੀ ਨਿੱਕੀ ਭੈਣ ਏ ਤੇ ਤੁਹਾਨੂੰ ਖਾਲਦ ਵੱਲੋਂ, ਤੁਸੀਂ ਉਹਦੀ ਮਾਂ ਦੀ ਥਾਂ ਹੋ। ਘਰ ਵਸਦਾ ਹੁੰਦਾ ਤੇ ਹੋਰ ਗੱਲ ਸੀ, ਫਾਤਮਾ ਆਖਿਆ, ਪਰ ਇਹ ਉਜੜਿਆ ਪਿਆ ਏ, ਕੱਪੜੇ ਲੈਣਾ ਚੰਗਾ ਨਹੀਂ ਲੱਗਦਾ। ਖਾਲਾ ਜੀ, ਖਾਲਦ ਆਖਿਆ, ਮਲਕ ਸਾਹਿਬ ਦੱਸ ਗਏ ਸਨ ਤੁਸਾਂ ਆਉਣਾ ਏ, ਮੈਂ ਤੁਹਾਡੇ ਲਈ ਖਾਸ ਜਾਪਾਨੀ ਸੂਟ ਲੱਭ ਕੇ ਲਿਆਇਆ, ਖੋਲ ਕੇ ਵੇਖੋ ਕਿੰਨਾ ਸੁਫਿਆਨਾ ਰੰਗ ਏ। ਫਾਤਮਾ ਹੱਸ ਪਈ। ਅਜੇ ਯਾਦ ਹੀ ਇਹ ਮਖੌਲ? ਹੁਣ ਕਿੱਥੇ ਉਮਰ ਏ ਮੇਰੀ ਜਾਪਾਨੀ ਛਪਾਨੀ ਸੂਟਾਂ ਦੀ, ਤੁਸੀਂ ਪਾ ਕੇ ਵੇਖਣਾ। ਆਪਾਂ ਆਖਿਆ, ਜਵਾਨ ਲੱਗੋਗੇ। ਫਰਾ ਕੁਝ ਨਾ ਬੋਲੀ। ਉਹ ਰੋਟੀ ਖਾਣ ਵੇਲੇ ਵੀ ਚੁੱਪ ਸੀ। ਰਨ ਦੀ ਕਸਰ ਉਦੋਂ ਨਿਕਲ ਗਈ ਜਦੋਂ ਖਾਲਦ ਨਈਮ ਨੂੰ ਸੱਦ ਕੇ ਆਖਿਆ, ਇਹਨਾਂ ਦਾ ਸਮਾਨ ਗੱਡੀ ਵਿੱਚ ਰੱਖਾ। ਨਈਮ ਉਹਨਾਂ ਦਾ ਅਟੈਚੀ ਕੇਸ ਤੇ ਇੱਕ ਥੈਲਾ ਚੁੱਕ ਕੇ ਬਾਹਰਲੇ ਬੂਹੇ ਕੋਲ ਜ਼ੋਰ ਨਾਲ ਸੱਟਿਆ ਤੇ ਡਰਾਈਵਰ ਨੂੰ ਆਵਾਜ਼ ਦਿੱਤੀ, ਇਹ ਲੈ ਜਾ ਬਾਬਾ। ਤੇ ਇਸ ਤੋਂ ਪਹਿਲਾਂ ਕਿ ਖਾਲਦ ਉਹਨੂੰ ਕੁਝ ਆਖਦਾ, ਉਹ ਫੇਰ ਉੱਪਰ ਦੀ ਮੰਜ਼ਲ ਦੀਆਂ ਪੌੜੀਆਂ ਚੜ੍ਹ ਗਿਆ। ਫਰਾ ਦਾ ਦਿਲ ਹੋਰ ਬਹਿ ਗਿਆ।